अस्सलामुअलैकुम। यार आज मैंने दो या कपड़े धो के मैं डालने लगी हूँ। आप देख सकते हो हमारी छत पे तार गिर गई है और बारिश का भी मौसम है, इस वजह से तो भी काफ़ी अच्छा शुरू तो सारे कपड़े धोते हैं और ये मैंने दरवाजे के मुँह में डाले हैं। और जो मेरे मियाँ साहब हैं वो गए हैं कह के जी मैं बिल तारने जा रहा हूँ और यकीन किसी के साथ जाकर बैठ गए होंगे जो कि नहीं आए अभी तक। ऐसे ही बता देते हैं कभी सोचते हैं कम्फर्ट हुआ नहीं आज आने दे, आज इनकी लगेगी पटाई और इनसे भी बात करते हैं। रोज ही ऐसे करते हैं। कल संडे था कल भी निकल गया और ये तो डाल दिया ना पसंद है डाल दिए और मैंने सारे काम कर लिए, बर्तन भी धो लिए। और मेरे चैनल को सपोर्ट किया करें, लाइक सब्सक्राइब और शेयर भी किया करें और हमारे ब्लॉग है वो देखा करें और उम्मीद है आपका ब्लॉग अच्छे अच्छे बनेंगे। आज आने दे, आज तो मियाँ साहब की कुट लगेगी देखना तो। और बुक थोड़ा सा चला देते हैं फैन करके अब बैठ के करते हैं इंतजार कि कब आएंगे। A few moments later. आलू बन गए आलू। ਤੁਸੀਂ ਸੁਬਾ ਦਾ ਮੈਨੂੰ ਸੁੱਤੇ ਪੇ ਛੱਡ ਕੇ ਗਿਆ ਹੋਇਆ ਸੀ ਨਾ। ਮੈਂ ਕਿਹਾ ਬੇਲ ਤਾਰਨ ਚੱਲੇ ਆ। ਤੇ ਫਿਰ ਵੀ ਕਿੰਨੀ ਲੇਟ ਆਏ ਤੇ? ਬਸ ਇੱਕ ਬੰਦਾ ਮਿਲ ਗਿਆ ਸੀ ਉਹਨੂੰ ਇਹ ਕੰਮ ਹੈਗਾ ਸੀ। ਰੋਜ਼ ਦੇ ਬੰਦੇ ਹੀ ਮਿਲਦੇ ਨੇ। ਗੱਡੀ ਇੰਨੀ ਖਰਾਬ ਹੋਈ ਸੀ ਤੇ ਮੈਂ ਉਹਨੂੰ ਕਹਿਣ ਡਿਆ ਸੀ ਕਿ ਯਾਰ ਗੱਡੀ ਦਾ ਮਸਲਾ ਬਣਿਆ ਅੱਜ ਦਿਨ ਗੱਡੀ ਖਰਾਬ ਹੋਈ ਰਹਿੰਦੀ ਹੈ। ਹੁਣ ਕੀ ਆਪਾਂ ਜਾਣਾ ਹੈ ਗੱਡੀ ਵਿੱਚ? ਮੈਂ ਕਿਹਾ ਡਾਇਰੈਕਟ ਜਹਾਜ਼ ਹੀ ਲਾਂਗੇ। ਉਹ ਕੀ ਬਿੱਲ ਬਿੱਲ ਤਾਰ ਕੇ ਬੰਦਾ ਮਿਲ ਪਿਆ ਤੇ ਉਹਨੂੰ ਮਿਲ ਕੇ ਤੇ ਫਿਰ ਮੈਂ ਆਇਆ। ਫਿਰ ਕੁਝ ਬਾਜ਼ਾਰ 'ਚ ਚੀਜ਼ਾਂ ਲੈ ਕੇ ਆਉਣੀਆਂ ਸੀ, ਸਬਜ਼ੀਆਂ ਵਗੈਰਾ ਉਹ ਲੈ ਕੇ ਆਇਆ ਤੇ ਟਾਈਮ ਵੀ ਬੜਾ ਹੋ ਗਿਆ। ਮੈਂ ਵੀ ਸਵੇਰ ਦਾ ਨਾਸ਼ਤਾ ਨਹੀਂ ਕੀਤਾ ਤੇ ਜਿਹਦਾ ਕੋਈ ਹਿਸਾਬ ਨਹੀਂ ਤੇ ਕੱਪੜੇ ਤੇ ਵੱਡ ਖਾਂਦੇ ਗਏ ਨੇ। ਇੰਨੀ ਗਰਮੀ ਦੀ ਵਜ੍ਹਾ ਤੇ ਅਜੀਬ ਦੇ ਬੜਾ ਮੁਸ਼ਕਿਲ ਹੋ ਰਿਹਾ। ਨਾ ਸਰਦੀ ਆਉਣ ਡਈ ਹੈ ਨਾ ਗਰਮੀ ਆਉਣ ਡਈ ਹੈ। ਗਰਮੀ ਜਾ ਨਹੀਂ ਰਹੀ। ਮੈਂ ਕਹਿੰਦਾ ਗਰਮੀ ਆ ਰਹੀ ਹੈ ਨਾ ਸਰਦੀ ਆ ਰਹੀ। ਕੱਲ ਭੁੱਖ ਲੱਗੀ ਆਲੂ ਮੈਸ਼ ਕਰੋ ਖੁਦਾ ਜੀ। ਮੈਨੂੰ ਫਿਲਹਾਲ ਗਰਮੀ ਲੱਗਦੀ ਹੈ ਤੇ ਮੈਂ ਬਸ ਮੈਂ ਕੱਪੜੇ ਬਦਲ ਕੇ ਆਇਆ, ਸ਼ਰਟ ਪਾ ਕੇ ਆਇਆ ਤੇ ਇਹ 'ਚ ਗਰਮੀ ਲੱਗਣ ਦੀ ਮੈਨੂੰ। शर्ट कोई भी नहीं सुनती देखो कपड़े क्या हुआ ए किस ए किस तो नींद नहीं टूट गई। नहीं आलू बना के रखते हैं रोटी पका के दो आज नहीं. चलो पकाओ अब एक रोटी काट दी हूं बन ही ना जाए आज रोटी बस। लेकिन एक सेकंड. अल्लाह खैर करे। ਇਹਦੇ ਵਿੱਚ ਪਾ ਦੇ ਆਟੇ ਦੇ ਵਿੱਚ इंज खांदे जे ਆਲੂ ਵਾਲੀ ਰੋਟੀ ਕਿੰਜ ਬਣਦੀ ਇਹਦੇ ਵਿੱਚ ਪਾ ਦੇ। बस ਇਹ ਬੰਦਿਆਂ ਨੂੰ ਇੰਨਾ ਪਤਾ ਹੈ ਕਿ ਇੰਜ ਕਰ ਦੋ ਤੇ ਇੰਜ ਕਰ ਦੋ, ਲੇਕਿਨ ਜਦੋਂ ਖਾਣੇ ਦੇ ਵਿੱਚ ਨਮਕ ਮਿਰਚ ਤੇਜ਼ ਹੋ ਜਾਏ ਨੁਕਸ ਕੱਢਣ ਲੱਗੇ ਨਹੀਂ ਇਹ ਵੇਖਦੇ ਹਨਾ। ਇਹਨੂੰ ਰੋਟੀ ਨਹੀਂ ਬਣਾਉਣੀ ਆ ਰਹੀ, ਬਣਾ ਦਿਓ ਰੋਟੀ ਤੁਸੀਂ। ਇਹਦੇ ਵਿੱਚ ਪਾ ਦੇ। ਤੁਸੀਂ ਖਾਂਦੇ ਹੀ ਆ ਨਾ, ਤੁਹਾਨੂੰ ਪਤਾ ਨਹੀਂ ਮੈਂ ਕਿੰਜ ਬਣਾ ਕੇ ਦਿੰਨੀ ਆ। ਅੱਛਾ ਮੈਂ ਚੈੱਕ ਕੀਤਾ ਮਿਲ ਕੇ ਆਇਆ ਨੇ ਮੇਰੀ ਵੀਡੀਓ ਫੇਸਬੁੱਕ ਤੇ ਪਾ ਦਿੱਤੀ। ਸਾਰੇ ਜਾ ਕੇ ਦੇਖਣ ਵੀਡੀਓ ਕਿਸ ਹਵਾਲੇ ਦੇ ਨਾਲ ਹੈਗੀ, YouTube ਤੇ ਵੀ ਲੱਗੇਗੀ। ਸਹੀ ਬਸ ਜੋ ਅੱਜ ਦਾ ਨਿਜ਼ਾਮ ਚੱਲ ਰਿਹਾ ਹੈ ਉਹਦੇ ਬਾਰੇ ਨਿਜ਼ਾਮ ਨੂੰ ਸੈੱਟ ਕਰਨ ਗਏ ਸੀ ਤੁਸੀਂ? ਨਿਜ਼ਾਮ ਨੂੰ ਸੈੱਟ ਕਰਨਗੇ ਜੋ ਕੋਸ਼ਿਸ਼ ਹੋ ਰਿਹਾ ਹੈ। ਕੀ ਕੋਸ਼ਿਸ਼ ਹੋ ਰਹੀ? ਬਸ ਜਿਹਨੂੰ ਮਤਲਬ ਅੱਜ ਕੱਲ ਦਫ਼ਤਰ ਜਾ ਰਹੇ ਸੀ ਕਿ ਜੋ ਸਲੂਕ ਕਰਦੇ ਨੇ ਹਕੂਮਤ ਵਾਲੇ ਉਹਦੇ ਬਾਰੇ ਦੇ ਵਿੱਚ ਤੁਸੀਂ ਪਤਾ ਤੁਸੀਂ ਹਕੂਮਤ ਦੇ ਬਾਰੇ ਤੇ ਗੱਲ ਕਰ ਰਹੇ ਤੁਸੀਂ ਚੁੱਕੇ ਜਾਓਗੇ। ਫੋਰੈਕਸ ਤੋਂ ਡਾਲਾ ਆਏਗਾ ਉਹਨੂੰ ਚੁੱਕ ਕੇ ਲੈ ਜਾਏਗਾ, ਉਹ ਕਹਿੰਦਾ ਨਹੀਂ ਫਿਰ ਪੰਜਾ ਲਾਏਗਾ। मैं नहीं मानता. ਮੈਂ ਤਾਂ ਬੋਲਿਆ ਨਹੀਂ। ਵੈਸੇ ਤੁਸੀਂ ਸਪੋਰਟ ਕਿਹਨੂੰ ਕਰਦੇ ਜੀ? ਮੈਂ ਤਾਂ ਬੋਲਿਆ ਨਹੀਂ। ਸਪੋर्ट किन्नू करते जी? है सपोर्ट किन्नू करते? पीटीआई जिंदाबाद पीटीआई। आज हमें सब लोग कमेंट्स करके बताएंगे इस व्लॉग में पीटीआई को कौन कौन सपोर्ट करता है और कौन कौन पीटीआई के साथ। सब तो ज्यादा है पीटीआई के सपोर्टर। आप सियासत में आना चाहते हैं? बहुत मैं भी जेल गया हूँ। मुझे इलेक्शन पे खड़ा कर दो। तो फिर इलेक्शन वाले किधर जाएंगे?
रुको जरा सबर करो। ਬਾਕੀ ਕੀ ਬੰਦੇ ਨੇ ਸਪੀਚ ਕੀਤੀ, ਕਹਿੰਦਾ ਯਾਰ ਤੂੰ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ। ਤਾਂ ਤੁਸੀਂ ਮੈਂ ਕਿਹਾ ਪਹਿਲਾਂ ਭਾਜੀ 3 ਮਹੀਨੇ ਤੋਂ ਹੋ ਗਏ ਨੇ ਦਫ਼ਤਰਾਂ ਦੇ ਵਿੱਚ ਖੱਜਲ ਖਵਾਰ ਹੁੰਦੇ, ਜਿਹਦੇ ਮੁਤਲਕ ਮੈਂ ਕੁਝ ਉਹਨਾਂ ਨੂੰ ਵੀਡੀਓ ਵਗੈਰਾ ਦਿਖਾਈ। ਮੈਂ ਕਿਹਾ ਹਕੂਮਤ ਨੇ ਜਿਹੜਾ ਇਹ ਐਲਾਨ ਕੀਤੇ, ਇਹ ਫਲਾਣਾ ਕਰਤਾ, ਤੇ ਮੈਂ ਕਿਹਾ ਉਹਦੀ ਸਹੂਲਤ ਕੱਲ ਕਿੱਥੇ ਸੀ? ਕੱਲ ਸਾਰੀ ਦਿਹਾੜੀ ਖੱਜਲ ਹੋ ਕੇ ਤੇ ਘਰ ਆ ਗਏ। ਪਤਾ ਨਹੀਂ ਸੀ ਕੱਲ ਵੀ ਲੋਕ ਮਨਾਉਣਾ ਐਤਵਾਰ। ਯਾਰ ਨੇ ਫੋਨ ਕੀਤਾ, ਕਹਿੰਦਾ ਮੈਂ ਤੇਰੀ YouTube ਤੇ ਵੀਡੀਓ ਵੇਖੀ ਹੈ। ਮੈਂ ਕਿਹਾ ਅੱਛਾ, ਤੇ ਕਹਿੰਦਾ YouTube ਤੈਨੂੰ ਕੀ ਦੇਣ ਡਿਆ ਵਾ, ਤੇ ਮੈਂ ਕਿਹਾ ਹੌਸਲਾ। ਬਸ ਫਿਰ ਹੁਣ ਹੌਸਲਾ ਹੀ ਲੈਣਾ ਸੀ YouTube ਤੋਂ, ਹੋਰ ਕੁਛ ਨਹੀਂ ਲੈਣਾ। ਮੈਂ ਕਿਹਾ YouTube ਤੋਂ ਸਿਰਫ ਅਸੀਂ ਵੀਡੀਓ ਬਣਾ ਰਹੇ ਹਾਂ, ਬਾਕੀ ਹੌਸਲਾ ਹੀ ਮਿਲਣ ਡਿਆ ਵੇ। कोई सपोर्ट ही नहीं करता। ਅੱਛਾ ਉਹ ਮੈਂ आप कोई इनको मैसेज देना चाहते हो? ਅੱਛਾ ਮੈਂ ਕਾਫੀ ਦੂਰ ਗਿਆ ਤੇ ਇਸ ਤਰ੍ਹਾਂ ਗੱਲ ਹੋਈ ਕਿ ਭਾਜੀ ਤੁਸੀਂ ਰਜਬ ਭੱਟ ਨੂੰ ਮਿਲੇ ਜੇ। ਮੈਂ ਕਿਹਾ ਅੱਛਾ, ਤੇ ਮੈਂ ਕਿਹਾ ਭਾਜੀ ਫਿਰ ਸਬਸਕ੍ਰਾਈਬ ਵੀ ਕਰ ਦੇਣਾ ਸੀ, ਖਾਲੀ ਸਿਰਫ ਵੀਡੀਓ ਹੀ ਵੇਖੀ। फिर ਉਹਨੇ ਮੈਨੂੰ ਦੱਸਿਆ ਨਾ ਇਸ ਤਰ੍ਹਾਂ ਤੇ ਕਹਿੰਦਾ ਹਾਂਜੀ ਮੈਂ ਵੀਡੀਓ ਦੇਖੀ ਹੈ ਤੁਹਾਡੀ, ਭਾਜੀ ਤੁਸੀਂ ਤੇ ਰਜਬ ਭੱਟ ਸਾਹਿਬ ਨੂੰ ਮਿਲਣਗੇ। अब कब मिलने जाना था जब भट्ट को? ਰਜਬ ਭੱਟ ਨੂੰ ਮਿਲਣ ਜਾਣਾ ਮੈਂ ਤਕਰੀਬਨ ਉਹਦੇ ਨਾਲ ਟਾਈਮ ਵਗੈਰਾ ਹੋਇਆ। ਰਜਬ ਭੱਟ ਬਹੁਤ ਅੱਛੇ ਬੰਦੇ ਨੇ ਕਿ ਜਿਹੜੇ ਉਹਨਾਂ ਦੇ ਬਾਰੇ ਦੇ ਵਿੱਚ ਸੁਣਿਆ ਹੈ। हाँ उन्होंने ਇਹ फायरिंग ਮਸਲਾ ਹੋ ਗਿਆ ਤੇ ਗ੍ਰੇਟ ਬੰਦਾ, ਬੜੀ ਉਹਨਾਂ ਨੇ ਇੱਜ਼ਤ ਕੀਤੀ ਜਦੋਂ ਅਸੀਂ ਫਸਟ ਟਾਈਮ ਗਏ, ਤੋਂ ਸਾਡਾ ਵੀਡੀਓ ਵੀ ਲੱਗੀ ਹੈ ਤੇ ਬਹੁਤ ਇੱਜ਼ਤ ਕਰਨ ਵਾਲਾ ਬੰਦਾ ਹੈ। ਤੇ ਦੁਬਾਰਾ ਕਹਿੰਦਾ ਯਾਰ ਮੈਂ ਥੋੜਾ ਮਸਰੂਫ ਹਾਂ, ਮੇਰੇ ਘਰ ਦੇ ਵਿੱਚ ਥੋੜਾ ਮਸਲਾ ਚੱਲਿਆ ਹੈ, ਕੋਈ ਫਾਇਰਿੰਗ ਵਗੈਰਾ ਹੋਈ ਹੈ ਤੇ ਉਹਦੀ ਵਜ੍ਹਾ ਤੋਂ ਹਲੇ ਮੈਂ ਥੋੜਾ ਮਸਰੂਫ ਹਾਂ। ਤੇ ਇਨਸ਼ਾਅੱਲਾ ਮੈਂ ਤੁਹਾਡੇ ਨਾਲ ਜਦੋਂ ਮਿਲਾਂਗਾ ਤੇ ਤੁਹਾਡੇ ਨਾਲ ਪੂਰੀ ਮੁਲਾਕਾਤ ਕਰਾਂਗਾ ਕਿ ਕੀ ਮਸਲਾ ਮਸਾਇਲ ਚੱਲ ਰਿਹਾ। ਮੈਂ ਕਿਹਾ ਰਜਬ ਭਾਈ ਇਸ ਤਰ੍ਹਾਂ ਤੁਹਾਨੂੰ ਜਦੋਂ ਪਹਿਲੇ ਮਿਲੇ ਸੀ ਲਾਸਟ ਟਾਈਮ ਤੇ ਇਹ ਮਤਲਬ ਸੀ ਕਿ ਤੁਹਾਡੇ ਜਿਹੜੇ ਵੀ ਸਪੋਰਟਰ ਹੈਗੇ ਨੇ ਕਿ ਸਾਨੂੰ ਵੀ ਸਪੋਰਟ ਕਰਨ, ਅਸੀਂ ਵੀ ਪਬਲਿਕ ਨੂੰ ਐਂਟਰਟੇਨ ਕਰਨੇ ਆ ਤੇ ਅੱਛਾ ਲੋਕ ਬਣਾਉਂਦੇ ਆ। हाँ बेचारे के घर फायरिंग हुई है, ये कहा लोगों ने गलत किया है। तो प्लीज़ चैनल को सब्सक्राइब लाइक ते शेयर कर दिया करो। मजीद अच्छे व्लॉग वास्ते सानू मैसेज भी कर दिया करो। ਬਾਕੀ ਉਹ ਕਹਿੰਦੇ ਪਹਿਲੀ ਨੂੰ ਮੈਂ ਤੁਹਾਨੂੰ ਮਿਲ हम बनाएंगे आलू वाले पराठे। ਬਾਣੀ ਨਾ ਜਾਣ ਬਾਣੀ ਜਾਂਦੇ ਨੇ, ਤੁਸੀਂ ਆਪ ਲੇਟ ਆਉਂਦੇ ਜੋ ਰੋਜ਼। ਮੈਂ ਸਵੇਰ ਦਾ ਬਿੱਲ ਤਾਰਨ ਗਿਆ, ਬਿੱਲ ਤਾਰ ਕੇ ਫਿਰ ਐਮਪੀਏ ਸਾਹਿਬ ਨੂੰ ਮਿਲਿਆ। ਐਮਪੀਏ ਸਾਹਿਬ ਨੂੰ ਬੜੇ ਤਲਕਾਤ ਨੇ ਤੁਹਾਡੇ। ਤਲਕਾ ਦਾ ਕੀ ਫਾਇਦਾ ਜਦੋਂ ਕੰਮ ਹੀ ਨਹੀਂ ਹੋਣਾ। ਮੈਂ ਪਤਾ ਕੀ ਕੀਤਾ, ਮੈਂ ਤੁਹਾਨੂੰ ਦੱਸਾਂ, ਮੈਂ ਤੁਹਾਡੇ ਕੋਲ ਬਾਅਦ ਪਤਾ ਕੀ ਕੀਤਾ, ਮੈਂ ਸੁੱਤੀ, ਫਿਰ ਸੁੱਤੀ, ਫਿਰ ਮੈਂ ਸੁੱਤੀ ਉੱਠ ਕੇ ਤੁਹਾਨੂੰ ਫੋਨ ਕਰਕੇ ਪੁੱਛਿਆ ਕਿੱਥੇ, ਫਿਰ ਕੰਮ ਲੀਆਂ, ਫਿਰ ਸੁੱਤੀ, ਫਿਰ ਮੈਂ ਕੱਪੜੇ ਧੋਤੇ। ਅੱਛਾ ਹਾਂ ਉਹ ਲਿਹਾਜ਼ਾ ਪਿੱਛੇ ਵੇਖੋ ਪਾਏ ਹੋਏ ਸਾਰੇ। ਫਿਰ ਮੈਂ ਸੋ ਗਿਆ, ਫਿਰ ਮੈਂ ਬਰਤਨ ਧੋ ਕੇ ਖਲਾਰਾ ਚੁੱਕਿਆ, ਫਿਰ ਤੁਸੀਂ ਨਹੀਂ ਆਏ, ਫਿਰ ਮੈਂ ਇੰਤਜ਼ਾਰ ਕੀਤਾ। 5 ਘੰਟਿਆਂ ਦੇ ਵਿੱਚ ਕੱਪੜੇ ਧੋਤੇ ਤੇ ਆਲੂ ਬਾਲੇ, ਬਸ ਇੰਨਾ ਕੀਤਾ। ਮੈਂ ਬਿੱਲ ਤਾਰਿਆ, ਫਿਰ ਜਨਾਬ ਉਹਨਾਂ ਨੂੰ ਮਿਲਣ ਗਿਆ ਤੇ ਕਿੰਨਾ ਕੰਮ ਕਰਕੇ ਆਇਆ। ਤੇ ਮੇਰਾ ਤੁਹਾਡੇ ਨਾਲ ਜ਼ਿਆਦਾ ਹੈ। ਹਾਂ ਮੇਰਾ ਜ਼ਿਆਦਾ ਨਹੀਂ। ਚਲੋ ਫਿਰ ਜਨਾਬ ਬਣਾ ਲਓ। ਤਾਂ ਤੁਸੀਂ ਬਣਾ ਦਿੱਤਾ, ਇਹਨਾਂ ਨੇ ਮੈਨੂੰ ਪਰਾਠੇ ਬਣਾ ਕੇ ਦੇਣੇ ਨੇ। ਮੈਂ ਪਰਾਠੇ ਜਿਹੇ ਬਣਾ ਕੇ ਦੇਣੇ ਸੀ, ਜਿਸ ਤਰ੍ਹਾਂ ਆਲੂ ਵਾਲਾ ਨਾਨ ਨਹੀਂ ਬਣਦਾ, ਵਿੱਚ ਲੱਗ ਦਿੰਦੇ ਨੇ ਉਹਨਾਂ ਨੂੰ। ਇਹ ਲੱਦਣਾ ਕੀ ਹੁੰਦਾ? ਹੈ ਲੱਦਣਾ ਕੀ ਹੁੰਦਾ? ਜਿਸ ਤਰ੍ਹਾਂ ਰੇਤ ਲੱਗ ਦਿੰਦੇ ਨੇ, ਐਨੀ ਆਲੂ ਵਿੱਚ ਮਧੋ ਦੇਣੇ ਸੀ। ਬਸ ਇਹ ਕੰਮ ਰਹਿ ਗਿਆ, ਖਾ ਲਿਆ ਪੀ ਲਿਆ ਸੋ ਲਿਆ, ਹੋਰ ਕੁਛ ਨਹੀਂ। ਇਹ ਵੇਖੋ A few moments later. ਹਾਂਜੀ ਜਨਾਬ, ਬਣ ਗਈਆਂ ਰੋਟੀਆਂ? ਹਾਂ ਤੁਸੀਂ ਤਾਂ ਨਹੀਂ ਨਾ ਬਣਾਈ, ਮੈਂ ਹੀ ਬਣਾਉਣਾ ਸੀ। ਤੈਨੂੰ ਦੋ ਦੇਣਾ, ਬੜਾ ਇਹ ਦੋ ਤੁਹਾਡੀਆਂ, ਇਹ ਕਿੰਨਾ ਵਾਲਾ? 4? ਇੱਕ ਮੇਰੀ। 2 ਮੇਰੀਆਂ ਇੱਕ ਤੇ ਕਿਉਂਕਿ ਮੈਨੂੰ ਹੁਣ ਨਾ ਦੋ ਦੇਣੀਆਂ ਪਈਆਂ, ਰਾਤ ਨੂੰ ਉੱਠ ਕੇ ਤੁਸੀਂ 3 ਖਾਣੀਆਂ। ਉਹ ਆਇਆ ਤੇ ਆ, ਜੇ ਮੈਂ ਹੁਣ ਇੱਕ ਖਾ ਲਈ ਨਾ, ਰਾਤ ਨੂੰ ਉੱਠ ਕੇ ਮੈਂ 4 ਖਾਣੀਆਂ ਪੈ। नमक पेश किया जाए। काला नमक लिया के देने लगी सी। काला नमक हैं? काला नमक तो नहीं सही लगना सी। खा के तो दसो कितने कैसा लगा मेरा मजाक? केड़ा दही और थोड़ा लेना सी। नहीं ना नमक तो पाया नहीं। बहुत है। दही थोड़ा नहीं, मैंने नहीं खाना। मैं कल खुद ही तो कह रहे हो ये वाला दही भी अच्छा नहीं नहीं दही सही निकला। ठीक है, मजेदार है। ये देखो, बढ़िया बने। आप तो बना के कुछ खिलाएंगे? आप तो बना के कुछ खिलाएंगे? मैं मुंह बनावांगा। मैं मुझे पराठा बनाना है।
हाँ